ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ, ਜਦੋਂ ਅਸੀਂ ਇਹ ਸਾਰੇ ਪਾਰਟ ਦੇ ਉੱਤੇ ਗੱਲ ਕਰਕੇ ਹਟੇ ਹਾਂ, ਬੰਗਲਾਦੇਸ਼ ਦੀ ਗੱਲ ਕੀਤੀ ਹੈ, ਭਾਰਤ ਦੇ ਚੀਨ ਨਾਲ ਸੰਬੰਧਾਂ ਦੀ ਜਾਂ ਭਾਰਤ ਦੀ ਓਵਰਆਲ ਜਿਹੜੀ ਫੋਰਨ ਪੋਲਿਸੀ ਹੈ ਉਸ ਦੇ ਉੱਤੇ ਗੱਲਬਾਤ ਕੀਤੀ ਹੈ, ਅਤੇ ਇੱਥੇ ਫਿਰ ਹੁਣ ਆਪਣੇ ਪੱਖ ਤੋਂ ਜਾਂ ਆਪਣੇ ਨਜ਼ਰੀਏ ਤੋਂ ਵੀ ਦੇਖੀਏ ਵੀ ਭਾਈ ਜਦੋਂ ਇਹ ਸਿਚੁਏਸ਼ਨ ਇਸ ਹਿਸਾਬ ਨਾਲ ਡਿਵੈਲਪ ਹੋ ਰਹੀ ਹੈ, ਭਾਰਤ ਕਿਤੇ ਨਾ ਕਿਤੇ ਉਸ ਲੈਵਲ ਦੇ ਉੱਤੇ ਆ ਕੇ ਕਮਜ਼ੋਰ ਹੋ ਰਿਹਾ, ਅਤੇ ਇਸ ਕਮਜ਼ੋਰੀ ਦੇ ਵਿੱਚੋਂ ਜਾਂ ਜਿਵੇਂ ਅਮਰੀਕਾ ਨੇ ਸਿੱਖਾਂ ਨੂੰ ਇੱਕ ਹਿਸਾਬ ਨਾਲ ਦੇਖਣਾ ਸ਼ੁਰੂ ਕੀਤਾ ਹੈ, ਵੈਸਟ ਦਾ ਮੀਡੀਆ ਸਿੱਖਾਂ ਨੂੰ ਉਭਾਰ ਰਿਹਾ ਹੈ, ਸਿੱਖਾਂ ਦੇ ਕੇਸ ਨੂੰ ਦੇਖ ਰਿਹਾ ਹੈ ਜਾਂ ਸਿੱਖਾਂ ਦੀ ਸਟਰਗਲ ਨੂੰ ਇੱਕ ਨਜ਼ਰੀਏ ਦੇ ਵਿੱਚ ਪਰਸਪੈਕਟਿਵ ਦੇ ਵਿੱਚ ਪੁੱਟ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ, ਅਤੇ ਇਹਦੇ ਵਿੱਚ ਅਸੀਂ ਆਪਣੇ ਪੈਰ ਕਿਵੇਂ ਗਾਂਹ ਵਧਾ ਸਕਦੇ ਹਾਂ ਅਤੇ ਅਸੀਂ ਸਾਡੀ ਜਿਹੜੀ ਮੰਜ਼ਿਲ ਹੈ ਉਸ ਵੱਲ ਕਿਵੇਂ ਵੱਧ ਸਕਦੇ ਹਾਂ। ਨੋ ਡਾਊਟ ਕਿ ਜਿਹੜਾ ਖਾਲਿਸਤਾਨ ਦਾ ਨੈਰੇਟਿਵ ਹੈ, ਇੱਕ ਬਿਰਤਾਂਤ ਹੈ, ਉਹ ਇਸ ਵਕਤ ਦੁਨੀਆ ਭਰ ਦੇ ਵਿੱਚ ਦੇਖਿਆ ਜਾ ਸਕਦਾ ਹੈ। ਮੀਡੀਆ ਦੇ ਰਾਹੀਂ ਲੋਕਾਂ ਦੇ ਵਿੱਚ ਵੀ ਇਸ ਦੀ ਚਰਚਾ ਹੈਗੀ ਹੈ। ਦੁਨੀਆ ਦੇ ਜਿਹੜੇ ਵੱਡੇ ਮੁਲਕ ਨੇ ਸਾਰੇ, ਖਾਸ ਤੌਰ 'ਤੇ ਜਦੋਂ ਅਸੀਂ 5 ਆਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵਿੱਚ ਜਿਹੜੀ ਲੌਬੀ ਹੈ ਜਾਂ ਜਿਹੜੀ ਉਹਨਾਂ ਦੀ ਡੀਪ ਸਟੇਟ ਹੈਗੀ ਹੈ ਜਾਂ ਜਿਹੜੀ ਉਹਨਾਂ ਦੀ ਅੱਗੇ ਪੋਲੀਟੀਕਲ ਆਊਟਫਿਟ ਹੈਗੇ ਆ, ਉਹਨਾਂ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਇਹਦੀ ਚਰਚਾ ਉਸ ਲੈਵਲ 'ਤੇ ਹੈਗੀ ਹੈ। ਸੋ ਇਹਨੂੰ ਦੇਖਦਿਆਂ ਹੋਇਆਂ ਕਿਵੇਂ ਦੇਖਦੇ ਹੋ ਜਿਹੜੀ ਸਾਡੇ ਕਦਮ ਜਿਸ ਹਿਸਾਬ ਨਾਲ ਅੱਗੇ ਵੱਧ ਰਹੇ ਆ ਅਤੇ ਅਸੀਂ ਜਿਹੜਾ ਇਹ ਬਿਰਤਾਂਤ ਸਿਰਜਣ ਦੇ ਵਿੱਚ ਕਾਮਯਾਬ ਹੋਏ ਹਾਂ, ਜੇ ਸਾਰੀ ਕੌਮ ਨੂੰ ਉਸ ਨਜ਼ਰੀਏ ਤੋਂ ਦੇਖਣਾ ਹੋਵੇ, ਅਤੇ ਹੁਣ ਅਸੀਂ ਜਿਸ ਮੁਕਾਮ 'ਤੇ ਖਲੋਤੇ ਹਾਂ ਕਿਵੇਂ ਅੱਗੇ ਵੱਧ ਸਕਦੇ ਹਾਂ? ਦੇਖੋ, ਮੇਰੀਆਂ ਨਜ਼ਰਾਂ ਸਾਹਮਣੇ ਅੱਜ ਜਿਹੜਾ ਇੱਕ ਛੋਟਾ ਜਿਹਾ ਮੈਸੇਜ ਸਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਦਿੱਤਾ ਕੌਮ ਨੂੰ, ਮੈਂ ਪਹਿਲਾਂ ਉਸ ਦਾ ਜ਼ਿਕਰ ਕਰਕੇ ਫਿਰ ਜਿਹੜੀਆਂ ਪੋਸੀਬਿਲਿਟੀਜ਼ ਔਰ ਸਾਡੇ ਲਈ ਕੀ ਕਰਨ ਦੀ ਲੋੜ ਹੈ ਉਸ ਦਾ ਜ਼ਿਕਰ ਕਰਾਂਗਾ। ਉਹਨਾਂ ਨੇ ਕਿਹਾ ਕਿ ਸਿੱਖ ਭਾਵੇਂ ਕਿਸੇ ਵੀ ਸੰਗਠਨ, ਪਾਰਟੀ, ਸੰਸਥਾ ਵਿੱਚ ਕਿਉਂ ਨਾ ਬੈਠਾ ਹੋਵੇ, ਸਿੱਖੀ ਮੁੱਦੇ ਉੱਤੇ ਸਿੱਖਾਂ ਨੂੰ 12 ਮਿਸਲਾਂ ਦੀ ਤਰ੍ਹਾਂ ਸਮੇਂ ਨਾਲ ਇਕੱਤਰ ਹੋਣਾ ਚਾਹੀਦਾ। ਇਹ ਬੇਸ਼ੱਕ ਇਸ ਨੂੰ ਅਸੀਂ ਵੀ ਵੱਖ-ਵੱਖ ਮੁਹਾਜ਼ਾਂ ਦੇ ਉੱਤੇ, ਵੱਖ-ਵੱਖ ਟਾਈਮਸ ਦੇ ਉੱਤੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਜਿੰਨੀ ਲੋੜ, ਜਦੋਂ ਅਸੀਂ ਡਾਇਰ ਨੀਡ ਕਹਿੰਦੇ ਹਾਂ, ਜਿੰਨੀ ਲੋੜ ਇਸ ਵੇਲੇ ਹੈ ਸ਼ਾਇਦ ਪਹਿਲਾਂ ਕਦੇ ਵੀ ਨਾ ਹੋਏ। ਔਰ ਇਹ ਸਾਡਾ ਇਤਿਹਾਸ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਸਾਡੇ ਖਿੱਤੇ ਦੇ ਵਿੱਚ ਚੈਲੰਜਸ ਜਦੋਂ ਤੋਂ ਵੀ ਰਹੇ, ਮੁਗਲਿਆ ਪੀਰੀਅਡ ਹੈ, ਅਫਗਾਨ ਧਾੜਵੀ ਨੇ, ਇੱਕੋ ਵੇਲੇ ਪੰਜਾਬ ਜਿਹੜਾ ਦੋਨੋਂ ਹੀ, ਔਰ ਫਿਰ ਦੱਖਣ ਤੋਂ ਆਉਣ ਵਾਲੇ ਮਰਾਠੇ। ਲੇਕਿਨ ਤੁਸੀਂ 18ਵੀਂ ਸਦੀ ਦੇ ਵਿੱਚ ਦੇਖੋ ਕਿ ਬੜੇ ਲਿਮਿਟਿਡ ਰਿਸੋਰਸਿਸ ਦੇ ਨਾਲ, ਕੋਈ ਬਹੁਤ ਚੰਗੀ ਵੈਪਨਰੀ ਨਹੀਂ ਹੈ, ਬਹੁਤ ਵੱਡਾ ਨੰਬਰ ਨਹੀਂ ਹੈ, ਕਿਵੇਂ 12 ਮਿਸਲਾਂ ਨੇ। ਔਰ ਇਹ ਅਸੀਂ ਕਿਸੇ ਵੇਲੇ ਜ਼ਿਕਰ ਕਰਾਂਗੇ ਕਿ ਬਈ ਜਦੋਂ ਅਸੀਂ ਸਿੱਖ ਰਾਜ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗਲੋਰੀ ਜਾਂ ਉਹਨਾਂ ਦੀਆਂ ਸਕਸੈਸਿਸ ਦਾ ਜ਼ਿਕਰ ਕਰਦੇ, ਤੇ ਐਸਾ ਕੀ ਸੀ ਕਿ 18ਵੀਂ ਸਦੀ ਦੇ 1746 ਜਾਂ 1762 ਦੇ ਪੀਰੀਅਡ 'ਚ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਹੋਣ ਦੇ ਬਾਵਜੂਦ ਸਿੱਖ ਤਾਕਤ ਡਿਸਟਰੋਏ ਨਹੀਂ ਹੋਈ, ਰਾਦਰ ਬਹੁਤ ਜਲਦੀ ਉਹਨਾਂ ਨੇ ਲਾਹੌਰ ਔਰ ਫਿਰ ਦਿੱਲੀ ਕੰਕਰ ਕੀਤਾ। ਲੇਕਿਨ 1845-46 ਦੀ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਹੀ ਕਿਵੇਂ ਵਿਦਨ 10 ਈਅਰਸ ਜਿਹੜਾ ਹੈ ਉਹ ਲਾਈਕ ਹਾਊਸ ਆਫ ਕਾਰਡਸ ਜਿਹੜਾ ਉਹ ਸਾਰਾ ਸਿੱਖ ਰਾਜ ਜਾਂਦਾ ਲੱਗਦਾ, ਜਿਹਨੂੰ ਬਣਾਉਣ ਲਈ 100 ਸਾਲ ਲੱਗੇ ਸੀ। ਸੋ ਉਹਦੇ 'ਚ ਫਿਰ ਸਾਨੂੰ ਇਹ ਸਮਝਣਾ ਹੋਏਗਾ ਕਿ ਇੱਕ ਬੰਦੇ ਦੀ ਤਾਕਤ, ਮੋਨਾਰਕੀ, ਬਾਦਸ਼ਾਹਤ ਜਾਂ ਵਨ ਮੈਨ ਸ਼ੋ ਤੇ ਕਲੈਕਟਿਵ, ਜਿਸ ਨੂੰ ਅਸੀਂ ਮਿਸਲਾਂ ਜਾਂ ਅਕਾਲ ਤਖਤ ਜਾਂ ਸਰਬੱਤ ਖਾਲਸਾ ਜਾਂ ਉਹ ਸਾਡੀਆਂ ਪਰੰਪਰਾਵਾਂ ਦੇ ਨਾਲ ਜੋੜ ਕੇ ਦੇਖਦੇ। ਸੋ ਉਦੋਂ ਵੀ ਸਿੱਖ ਮਿਸਲਾਂ ਦੀ ਭਾਵੇਂ ਇਹ ਨਹੀਂ ਹੈ, ਜੇ ਤੁਸੀਂ ਉਸ ਪੀਰੀਅਡ ਨੂੰ ਦੇਖੋ ਤੇ ਉਹ ਆਪਸ 'ਚ ਖਹਿੰਦੀਆਂ ਵੀ ਸੀ, ਦੁਸ਼ਮਣੀ ਵੀ ਸੀ, ਇੱਕ ਦੂਜੇ ਦੇ ਖਿਲਾਫ ਸਿੱਖ ਹੀ ਮਾਰੇ ਜਾਂਦੇ ਸੀ, ਇੱਕ ਦੂਜੇ ਦੇ ਇਲਾਕੇ 'ਚ ਜਾ ਕੇ ਜਦੋਂ ਦਾਅਵੇ ਕੀਤੇ ਜਾਂਦੇ ਸੀ। ਲੇਕਿਨ ਇਵੈਂਚੁਅਲੀ ਉਹਨਾਂ ਨੇ ਸਰਬੱਤ ਖਾਲਸਾ ਦੇ ਸਿਸਟਮ ਨੂੰ ਡਿਵੈਲਪ ਕੀਤਾ, ਜਿਹਦੇ 'ਚ ਕਿ ਜਦੋਂ ਸਾਂਝਾ ਚੈਲੰਜ ਆਇਆ ਉਹ ਬੈਠ ਕੇ ਡੈਲੀਬਰੇਟ ਕਰਦੇ ਸੀ, ਇਕੱਠੇ ਤੌਰ 'ਤੇ ਸਟ੍ਰੈਟੇਜਾਈਜ਼ ਕਰਦੇ ਸੀ ਔਰ ਸਾਂਝੀ ਰਣਨੀਤੀ ਬਣਾਉਂਦੇ ਸੀ। ਔਰ ਉਹਦੇ ਥੱਲੇ ਉਹਨਾਂ ਨੇ ਮੁਗਲਾਂ ਨੂੰ ਵੀ ਡਿਫੀਟ ਕੀਤਾ, ਅਫਗਾਨਾਂ ਨੂੰ ਵੀ ਡਿਫੀਟ ਕੀਤਾ, ਮਰਾਠਿਆਂ ਨੂੰ ਵੀ ਪੰਜਾਬ 'ਚੋਂ ਧੱਕਿਆ। ਹੁਣ ਅੱਜ ਜੇ ਅਸੀਂ 40 ਸਾਲਾਂ ਦੇ ਆਪਣੇ ਇਸ ਦੌਰ ਦੇ ਵਿੱਚ ਦੇਖੀਏ
ਤੇ ਮੁੱਢਲੇ ਤੌਰ ਦੇ ਉੱਤੇ ਦੋ ਸੰਸਥਾਵਾਂ ਜਿਨ੍ਹਾਂ 'ਚੋਂ ਸਾਡੀ ਹਥਿਆਰਬੰਦ ਲੜਾਈ ਨਿਕਲੀ, ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥਾ। ਦਮਦਮੀ ਟਕਸਾਲ ਰਾਹੀਂ ਸੰਤ ਪਿੰਡਰਾਂਵਾਲੇ, ਜਰਨੈਲ ਸਿੰਘ ਪਿੰਡਰਾਂਵਾਲੇ, ਉਹਨਾਂ ਦਾ ਬਹੁਤ ਸਾਰਾ ਜਥਾ ਉਹਨਾਂ ਦੇ ਨਾਲ ਸ਼ਹੀਦ ਹੋਇਆ। ਫਿਰ ਜਿਹੜੀਆਂ ਬਹੁਤ ਸਾਰੀਆਂ ਜੁਝਾਰੂ ਜਥੇਬੰਦੀਆਂ ਜਿਨ੍ਹਾਂ ਦੀ ਪ੍ਰੇਰਨਾ ਸੰਤ ਪਿੰਡਰਾਂਵਾਲੇ ਸਨ। ਦੂਸਰੇ ਪਾਸੇ ਅਖੰਡ ਕੀਰਤਨੀ ਜਥੇ ਜਿਨ੍ਹਾਂ 'ਚੋਂ ਬੱਬਰ ਖਾਲਸਾ ਵਰਗੀ ਜਿਹੜੀ ਹੈ ਇੱਕ ਬੜੀ ਕ੍ਰੀਏਟਿਵ, ਜਿਨ੍ਹਾਂ ਨੇ ਵੱਡੇ ਕੰਮ ਕੀਤੇ, ਭਾਈ ਸੁਖਦੇਵ ਸਿੰਘ ਬੱਬਰ ਔਰ ਉਹਨਾਂ ਦੀ ਲੈਗੇਸੀ ਭਾਈ ਅਨੋਖ ਸਿੰਘ ਬੱਬਰ, ਔਰ ਅੱਜ ਵੀ ਉਹਨਾਂ ਦਾ ਜਿਹੜੀ ਹੈ ਉਹ ਸਟਰਗਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਹੈ। ਟਕਰਾਅ ਸੀ ਬਹੁਤ, ਸੰਤਾਂ ਦੇ ਵੇਲੇ ਵੀ ਦੋ ਅੱਡ-ਅੱਡ ਖੈਮੇ ਸੀ। ਇੱਕ ਨੂੰ ਜਿਹੜਾ ਉਹ ਲੌਂਗੋਵਾਲ ਐਂਡ ਕੰਪਨੀ ਵੀ ਆਪਣਾ ਰੋਲ ਪਲੇ ਕਰ ਰਹੇ ਸੀ। ਪਰ ਇੱਕ ਪੀਰੀਅਡ ਆਇਆ ਜਦੋਂ ਕਿ ਭਾਈ ਅਨੋਖ ਸਿੰਘ ਬੱਬਰ ਦੀ ਕਮਾਂਡ ਦੇ ਥੱਲੇ ਵਿਦਨ ਨੀਅਰਨੈਸ ਆਈ, ਔਰ ਉਹਦੇ 'ਚੋਂ 4 ਜੁਝਾਰੂ ਜਥੇਬੰਦੀਆਂ ਪਹਿਲੀ ਵਾਰ ਸੀ ਕਿ ਇੱਕ ਪਲੇਟਫਾਰਮ ਤੇ ਆਈਆਂ ਜੀ। ਉਹਨਾਂ ਨੇ ਮਿਲੀਟੈਂਸੀ ਦੇ ਵਿੱਚ ਆਪਣੇ ਝੰਡੇ ਗੱਡੇ। ਪੋਲੀਟੀਕਲ ਡਿਸੀਜਨ ਮੇਕਿੰਗ ਦੇ ਲਈ ਪੰਥਕ ਕਮੇਟੀ ਇੱਕ ਅੰਬਰੇਲਾ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਸਾਹਮਣੇ ਆਈ, ਔਰ ਉਸ ਪੀਰੀਅਡ ਦੇ ਵਿੱਚ ਹੀ ਸਾਨੂੰ ਵੀ 1991 ਚ ਨਵੰਬਰ ਦੇ ਵਿੱਚ ਇੱਕ ਜਿਹੜੀ ਹੈ ਸੇਵਾ ਦਾ ਮੌਕਾ ਮਿਲਿਆ ਕਿ ਅਸੀਂ ਜਿਹੜੀ ਸਟਰਗਲ ਹਥਿਆਰਬੰਦ ਸੰਘਰਸ਼ ਰਾਹੀਂ ਪੰਜਾਬ ਦੀ ਧਰਤੀ ਤੇ ਸਾਡੇ ਯੋਧੇ ਕਰ ਰਹੇ ਸੀ, ਪਰ ਉਸ ਦੀ ਪੋਲੀਟੀਕਲ ਜਿਹੜੀ ਉਸ ਦੀ ਐਕਸਪ੍ਰੈਸ਼ਨ ਹੈ, ਈਡੀਅਮ ਹੈ, ਉਹਨੂੰ ਕਿਵੇਂ ਬਾਹਰਲੀ ਦੁਨੀਆ ਤੱਕ ਲਿਜਾਣਾ ਹੈ, ਇਹ ਸਾਡੇ ਜ਼ਿੰਮੇ ਇਹ ਸੇਵਾ ਲੱਗੀ। ਔਰ ਇਹਨਾਂ ਸਾਰੇ ਹੀ ਆਲਮੋਸਟ 35 ਸਾਲਾਂ 'ਚ ਜੋ ਗੁਰੂ ਨੇ ਸਾਨੂੰ ਸਮਰੱਥਾ ਦਿੱਤੀ, ਪਹਿਲਾਂ ਸਿੱਧੇ ਤੌਰ ਤੇ ਆਰਗੇਨਾਈਜੇਸ਼ਨਲੀ ਵੀ, ਫਿਰ ਜਿਹੜਾ ਮੀਡੀਆ ਉਹ ਭਾਵੇਂ ਪ੍ਰਿੰਟ ਸੀ, ਰੇਡੀਓ ਸੀ, ਜਿਵੇਂ ਜ਼ਿਕਰ ਕਰਕੇ ਅਸੀਂ ਹਟੇ ਹਾਂ ਕਿ 28 ਸਾਲ ਪਹਿਲਾਂ ਅੱਜ ਦੇ ਦਿਨ ਹੀ 25 ਸਤੰਬਰ 1996 ਨੂੰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੀ ਸ਼ੁਰੂਆਤ ਹੋਈ। 12 ਸਾਲ ਪਹਿਲਾਂ TV 84 ਦੀ ਹੋਈ। ਸੋ ਹੁਣ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ 1995 ਤੱਕ ਪਹੁੰਚਦੇ ਹਾਂ, ਆਰਮਡ ਸਟਰਗਲ ਵੀ ਜਿਹੜੀ ਆ ਉਹ ਕਾਫੀ ਹੱਦ ਤੱਕ ਸਫ਼ਰ ਕਰ ਚੁੱਕੀ ਸੀ ਜੀ। ਤੇ ਕਿਉਂਕਿ ਜਿਹੜੀ ਪੋਲੀਟੀਕਲ ਪੰਥਕ ਕਮੇਟੀ ਸੀ ਉਹਦੀ ਸਟਰੈਂਥ ਤਾਂ ਉਸ ਚੋਂ ਨਿਕਲਦੀ ਸੀ। ਸੋ ਆਬਵੀਅਸਲੀ ਉਹ ਵੀ ਜਿਹੜੀ ਆ ਉਹ ਇੱਕ ਡਿਸਫੰਕਸ਼ਨਲ ਹੋਣ ਵਾਂਗ ਹੀ ਹੋ ਗਈ। ਚਲੋ ਹਰ ਇੱਕ ਨੇ ਆਪੋ ਆਪਣੇ ਰੋਲ ਦੇ ਤੌਰ ਦੇ ਉੱਤੇ ਆਪਣਾ ਰੋਲ ਅਦਾ ਕਰਨਾ ਸ਼ੁਰੂ ਕੀਤਾ। ਫਿਰ ਤਬਦੀਲੀ ਅਸੀਂ 2007 ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਸੌਦਾ ਸਾਧ ਨੂੰ ਚੈਲੰਜ ਕੀਤਾ ਜਾਂਦਾ ਹੈ, ਉਸ ਦੀ ਸ਼ੁਰੂਆਤ 2012 ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਬਲੈਕ ਵਾਰੰਟਸ ਦਾ ਜਾਰੀ ਹੋਣਾ, 2015 ਦਾ ਸਰਬੱਤ ਖਾਲਸਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜੀ, ਔਰ ਫਿਰ ਬਾਹਰ ਪਹੁੰਚਦਿਆਂ ਜਿਹੜਾ 2023 ਦਾ ਵਰ੍ਹਾ ਹੈ, ਖਾਸ ਤੌਰ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਐਂਗਲ ਤੋਂ ਇੱਕ ਦੁਨੀਆ ਭਰ ਦੇ ਵਿੱਚ ਜਿੱਥੇ ਸਿੱਖਾਂ ਦੀ ਪਛਾਣ ਐਜ਼ ਏ ਵਿਕਟਮ ਵੀ, ਐਜ਼ ਏ ਨੇਸ਼ਨ ਵੀ ਬਣੀ, ਇੰਡੀਆ ਦਾ ਰੁਤਬਾ ਐਜ਼ ਏ ਰੋਕ ਸਟੇਟ ਸਾਹਮਣੇ ਆਇਆ। ਹੁਣ ਇਸ ਸਾਰੇ ਨੂੰ ਦੇਖਦੇ ਹਾਂ, ਜਿੱਥੇ ਹੁਣ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਅਸੀਂ ਬਾਰ-ਬਾਰ ਜਦੋਂ ਰਿਪੀਟ ਕਰ ਰਹੇ ਹਾਂ ਕਿ ਪੋਜ਼ਿਟਿਵ ਡਿਵੈਲਪਮੈਂਟਸ, ਕਿਉਂਕਿ ਦੁਸ਼ਮਣ ਦੇ ਮੀਡੀਆ ਦੇ ਐਂਗਲ ਤੋਂ ਦੇਖੋ, ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਸਿੱਖਾਂ ਨੂੰ ਅਮਰੀਕਾ ਨੇ ਆਪਣੇ ਵਿੰਗਸ ਥੱਲੇ ਲੈ ਲਿਆ। ਉਹਨਾਂ ਦਾ ਇੱਕ ਟਿੱਪਣੀਕਾਰ ਅੱਜ ਕਹਿ ਰਿਹਾ ਸੀ ਕਿ ਵੀ 2 ਦਿਨ ਪਹਿਲੇ ਮੋਦੀ ਦੇ ਆਉਣ ਤੋਂ ਜੇ ਅਮਰੀਕਾ ਸਿੱਖਾਂ ਦੇ ਵਫਦ ਨੂੰ ਵਾਈਟ ਹਾਊਸ ਸੱਦ ਕੇ ਕਹਿੰਦਾ ਕਿ ਕੋਈ ਤੁਹਾਡੀ ਵਾਹ-ਵਾਲ ਵੀ ਨਹੀਂ ਦੇਖੇਗਾ, ਤੁਸੀਂ ਇੱਥੇ ਸਿਕਿਉਰ ਹੋ, ਅਸੀਂ ਤੁਹਾਡੀ ਸਿਕਿਉਰਿਟੀ ਦਾ ਜਿਹੜਾ ਉਹ ਉਸ ਨੂੰ ਯਕੀਨੀ ਬਣਾਵਾਂਗੇ। ਸੋ ਉਹਨੇ ਕਿਹਾ ਕਿ ਵੀ ਇਹ ਮੈਚ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਚਾਅ ਦੀ ਗੱਲ ਨਹੀਂ ਹੈ, ਇਸ ਦਾ ਵੱਡਾ ਪੋਲੀਟੀਕਲ ਮੀਨਿੰਗ ਹੈ। ਔਰ ਇਸੇ ਸਪਿਰਿਟ ਨੂੰ ਜੇ ਮਾਨ ਸਾਹਿਬ ਦਾ ਮੈਂ ਜ਼ਿਕਰ ਕਰਾਂ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਵੇਂ ਉਹਨਾਂ ਦੀ ਪਰਸਨੈਲਿਟੀ ਨੂੰ ਲੈ ਕੇ ਜਾਂ ਟਾਈਮ ਟੂ ਟਾਈਮ ਉਹਨਾਂ ਦੀਆਂ ਕੁਝ ਨੀਤੀਆਂ ਨੂੰ ਲੈ ਕੇ ਮਤਭੇਦ ਵੀ ਹੁੰਦੇ ਨੇ, ਅਸੀਂ ਵੀ ਆਪਣਾ ਇਜ਼ਹਾਰ ਕਰਦੇ, ਲੇਕਿਨ ਉਹਨਾਂ ਨੇ ਓਵਰਗਰਾਊਂਡ ਖਾਲਿਸਤਾਨ ਦੀ ਆਵਾਜ਼ ਨੂੰ ਜਾਰੀ ਰੱਖਿਆ। ਮੈਂਬਰ ਪਾਰਲੀਮੈਂਟ ਵੀ ਰਹੇ, ਪਾਰਲੀਮੈਂਟ 'ਚ ਵੀ ਉਹਨਾਂ ਨੇ ਗੱਲ ਕੀਤੀ, ਔਰ ਸ਼ਾਇਦ ਇਸ ਦਾ ਕ੍ਰੈਡਿਟ ਮੈਂ ਸਮਝਦਾ ਵੀ ਹਿਸਟਰੀ ਵੀ ਉਹਨਾਂ ਨੂੰ ਦੇਗੀ ਕਿ ਜੇ ਅੱਜ ਡਾਇਸਪੋਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਕ ਗੇਮ ਚੇਂਜਿੰਗ ਲਾਈਨ ਸ਼ੁਰੂ ਹੋਈ ਤਾਂ ਉਹਦੇ 'ਚ ਬਹੁਤ ਸਾਰਿਆਂ ਨੂੰ ਜਿਹੜੀ ਰਾਜਸੀ ਸ਼ਰਨ ਮਿਲੀ ਹੈ, ਪੋਲੀਟੀਕਲ ਅਸਾਈਲਮ ਮਿਲੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਦੌਲਤ ਹੀ ਮਿਲੀ। ਹਾਲਾਂਕਿ ਖੁਦ ਮਾਨ ਸਾਹਿਬ ਦੀ ਐਂਟਰੀ ਅਮਰੀਕਾ ਨੇ ਉਹਨਾਂ ਨੂੰ ਵੀਜ਼ਾ ਡਿਨਾਈ ਕੀਤਾ ਹੋਇਆ, ਕੈਨੇਡਾ ਨੇ ਵੀ ਔਰ ਦੂਸਰਾ, ਲੇਕਿਨ ਇਹਦੇ ਬਾਵਜੂਦ ਇਹਨਾਂ ਦੇ ਅਦਾਲਤੀ ਸਿਸਟਮ ਨੇ ਤਾਂ ਇਹ ਮੰਨਿਆ ਕਿ ਉੱਥੇ ਜਿਹੜਾ ਵੀ ਖਾਲਿਸਤਾਨ ਦੀ ਗੱਲ ਕਰਦਾ ਉਹ ਜਿਹੜਾ ਉਹ ਖਤਰੇ 'ਚ ਆ ਉਸ ਦੀ ਜ਼ਿੰਦਗੀ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਉਹਨਾਂ 'ਚੋਂ ਬਹੁਤ ਸਾਰੇ ਇਕਨੋਮਿਕਲ ਰਿਫਿਊਜੀ ਨੇ, ਬਟ ਸਿੱਖਾਂ ਦੇ ਬੱਚੇ ਬੱਚੀਆਂ ਨੇ
ਔਰ ਉਹਨਾਂ ਹਾਲਾਤਾਂ 'ਚ ਹੀ ਆ ਰਹੇ ਨੇ ਜਿੱਥੇ ਪੰਜਾਬ ਦੇ ਵਿੱਚ ਬਾਕੀ ਸਾਰੇ ਜਿਹੜੇ ਸਾਧਨ ਨੇ ਉਹ ਖਤਮ ਕਰ ਦਿੱਤੇ ਗਏ ਨੇ। ਹੁਣ ਇਸ ਕੌਨਟੈਕਸਟ 'ਚ ਅੱਜ ਜਦੋਂ ਅਸੀਂ ਇੱਕ ਪੋਜ਼ਿਟਿਵਿਟੀ ਦੀਆਂ ਵਾਈਬਸ ਦੇਖ ਰਹੇ ਹਾਂ, ਮੈਂ ਵੀ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ ਕਹਿੰਦਾ ਵੀ ਖਾਲਿਸਤਾਨ ਦਸਤਕ ਦੇ ਰਿਹਾ ਜੀ, ਤੇ ਫਿਰ ਹਵਾ ਦੇ ਵਿੱਚ ਤਾਂ ਕੋਈ ਚੀਜ਼ ਕ੍ਰੀਏਟ ਨਹੀਂ ਹੁੰਦੀ। ਅਮਰੀਕਾ ਦੀ ਜੇ ਦਿਲਚਸਪੀ ਵੀ ਹੈ, ਦੂਸਰਾ ਵੀ ਹੈ, ਤੇ ਇਹ ਗੱਲ ਜਿਹੜੀ ਰਿਪੀਟਡਲੀ ਮੈਂ ਇਹ ਕਹਿੰਦਾ ਹੈ ਵੀ ਇਹ ਇੰਡੀਵਿਜੂਅਲ ਦਾ ਕੰਮ ਨਹੀਂ ਹੈ, ਇੱਕ ਜਥੇਬੰਦੀ ਦਾ ਵੀ ਨਹੀਂ ਹੈ। ਕਦੇ ਇੱਕ ਜ਼ਮਾਨਾ ਸੀ ਕਿ ਜਦੋਂ ਜਿਹਦੇ ਕੋਲ ਪਾਵਰ ਹੁੰਦੀ ਹੈ ਉਹ ਇਹ ਸਮਝ ਰਿਹਾ ਹੁੰਦਾ ਕਿ ਜੀ ਸਭ ਮੇਰੀ ਵਜ੍ਹਾ ਕਰ। ਪਹਿਲਾਂ ਤਾਂ ਇਹ ਸਾਨੂੰ ਇਹ ਦੇਖਣਾ ਹੋਏਗਾ ਕਿ ਭਾਈ ਇਹ ਮਹਾਰਾਜ ਦੀ ਕਲਾ ਵਾਪਰਦੀ ਹੈ ਔਰ ਉਸ ਦੇ ਥੱਲੇ ਅਸੀਂ ਇਹ ਤਬਦੀਲੀ ਦਾ ਮੁਕਾਮ ਦੇਖਦੇ ਹਾਂ। ਸੈਕੰਡਲੀ ਇਹ ਜਦੋਂ ਮੁਲਕ ਬਣਾਉਣੇ ਨੇ ਗੰਭੀਰਤਾ ਦੇ ਨਾਲ ਤੁਸੀਂ ਉਸ ਦੇ ਲਈ ਸਟ੍ਰੈਟੇਜਾਈਜ਼ ਕਰਦੇ ਹੋ, ਤੁਹਾਡੀ ਤਾਕਤ ਇਕੱਠੀ, ਉਹਦੇ 'ਚ ਸੌਫਟ ਪਾਵਰ ਵੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਯੂਨਾਈਟਿਡ ਸਟੇਟਸ ਜਾਂ ਖਾਲਸਾ ਏਡ ਜਾਂ ਦੂਜਿਆਂ ਨੇ ਥਾਂ ਹੀ ਮਦਦ ਪਹੁੰਚਾਈ, ਯੂਕਰੇਨ ਤੋਂ ਲੈ ਕੇ ਆਸਟ੍ਰੇਲੀਆ ਔਰ ਦੂਜੀਆਂ ਫਾਇਰਸ ਦੇ ਵਿੱਚ ਕੋਵਿਡ-19, ਇਹ ਤੁਹਾਡੀ ਸੌਫਟ ਪਾਵਰ ਦੀ ਡਿਵੈਲਪਮੈਂਟ। ਜੇ 5 ਆਈਜ਼ ਕੰਟਰੀਜ਼ ਦੀ ਅਸੀਂ ਗੱਲ ਕਰਦੇ ਹਾਂ, ਇਹਦੇ ਲਈ ਇਹਦਾ ਕ੍ਰੈਡਿਟ ਜਾਂ ਜੋ ਵੀ ਉਹ ਤਾਂ ਇੰਡੀਅਨ ਹਕੂਮਤ ਨੂੰ ਜਾਣਾ ਚਾਹੀਦਾ ਵੀ ਉਹਨੇ ਇੱਕ ਝਟਕੇ ਦੇ ਨਾਲ ਜੋ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਸਾਨੂੰ 5 ਸ਼ਾਇਦ ਬਹੁਤਿਆਂ ਨੂੰ ਨਹੀਂ ਸੀ ਪਤਾ ਕਿ ਵੀ ਇਸ ਕਿਸਮ ਦਾ ਕੋਈ ਨੈਟਵਰਕ 1945 ਤੋਂ ਐਗਜ਼ਿਸਟ ਕਰਦਾ ਹੈ ਜਿਹਦੇ 'ਚ ਕਿ 5 ਆਈਜ਼ ਕੰਟਰੀਜ਼ ਨੇ, ਕਿਉਂਕਿ ਇਹਦਾ ਇੰਟਰਨੈਸ਼ਨਲ ਪਲੇਟਫਾਰਮ ਤੇ ਕਦੇ ਜ਼ਿਕਰ ਨਹੀਂ ਸੀ ਹੁੰਦਾ ਜੀ। ਸਮਝੌਤੇ ਤਾਂ ਨੇ, ਨੈਟੋ ਹੈ ਜਾਂ ਦੂਸਰਾ ਬਗਦਾਦ ਪੈਕਟ ਹੈ ਜਾਂ ਫਲਾਣੇ ਢਮਕੇ ਸੀ, ਲੇਕਿਨ ਇੱਕ ਸਾਇਲੈਂਟ ਜਿਹਾ ਸੀ। ਇਹ ਇਨ ਫਰੰਟ ਆ ਗਿਆ ਜਦੋਂ ਇਹ ਸਾਹਮਣੇ ਆਇਆ ਕਿ ਭਾਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਇਹ ਤਾਂ ਇੰਟੈਲੀਜੈਂਸ ਸ਼ੇਅਰਿੰਗ ਹੈ ਔਰ ਇਹੀ ਵੱਡੇ ਮੁਲਕ ਨੇ। ਅੱਜ ਹੀ ਸਾਡੇ ਇੱਕ ਸੈਗਮੈਂਟ 'ਤੇ ਕਿਸੇ ਨੇ ਕਾਮੈਂਟ ਕੀਤਾ ਸੀ ਕਿ ਅਮਰੀਕਾ ਔਰ ਆਸਟ੍ਰੇਲੀਆ ਇਹ ਜਿਹੜੇ ਨੇ ਆਉਣ ਵਾਲੇ ਪੀਰੀਅਡ 'ਚ ਇਹ ਸਾਰੇ 'ਚ ਲੀਡ ਰੋਲ ਅਦਾ ਕਰਨਗੇ। ਅਸੀਂ ਕੈਨੇਡਾ ਜਸਟਿਨ ਟਰੂਡੋ ਨੂੰ ਜ਼ਰੂਰ ਇਹ ਸਮਝਦੇ ਹਾਂ ਔਰ ਇਹ ਅੱਜ ਇੱਕ ਖੁਸ਼ੀ ਦੀ ਗੱਲ ਵੀ ਹੈ ਕਿ ਪਿਛਲੇ ਕੱਲ੍ਹ ਤੱਕ ਤਾਂ ਇਹ ਖਬਰ ਸੀ ਕਿ ਜੀ ਕੰਜ਼ਰਵੇਟਿਵ ਪਾਰਟੀ ਜਸਟਿਨ ਟਰੂਡੋ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਲਿਆ ਰਹੀ ਹੈ, ਕਿਉਂਕਿ ਆਲਰੇਡੀ NDP ਜਗਮੀਤ ਸਿੰਘ ਦੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਹੁਣ ਅਸੀਂ ਇਸ਼ੂ ਬੇਸਡ ਸਪੋਰਟ ਦੇਵਾਂਗੇ। ਸੋ ਪਾਰਲੀਮੈਂਟ ਸੈਸ਼ਨ ਸ਼ੁਰੂ ਹੁੰਦਿਆਂ ਹੀ ਉਹਨਾਂ ਨੇ ਲਿਆਂਦਾ, ਲੇਕਿਨ ਦੋਨੋਂ ਹੀ ਧਿਰਾਂ ਨੇ NDP ਔਰ ਬਲੌਕ ਕਿਊਬਿਕਸ ਨੇ ਜਸਟਿਨ ਟਰੂਡੋ ਦਾ ਸਾਥ ਦਿੱਤਾ, ਇਸ ਲਈ ਇਹ ਨੋ ਕੌਨਫੀਡੈਂਸ ਮੋਸ਼ਨ ਡਿੱਗਿਆ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਨੇ ਇਹ ਜਿਹੜਾ ਵੱਡੀ ਜਿਹੜੀ ਹੈ ਉਹ ਬੈਲ ਵਜਾਈ। ਅਮਰੀਕਾ ਖੜ ਗਿਆ, ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਜਿਵੇਂ ਇਹ ਸਾਰੇ ਨੂੰ ਅੱਗੇ ਤੋਰਿਆ ਔਰ ਬੇਸ਼ੱਕ UK ਦਾ ਰੋਲ ਪਿਛਲੀ ਹਕੂਮਤ ਦਾ ਤਾਂ ਨਖਿੱਧ ਰਿਹਾ। ਹੁਣ ਅਸੀਂ ਹੋਪ ਕਰਦੇ ਹਾਂ ਵੀ ਉਹ ਵੀ ਅਗਰੈਸਿਵਲੀ ਹੋਏਗਾ, ਲੇਕਿਨ ਇਹਨਾਂ ਦੇ ਆਪਣੇ ਇੰਟਰਸਟ ਨੇ, ਵੈਸਟਡ ਇੰਟਰਸਟ ਨੇ। ਸਾਨੂੰ ਇਹ ਦੇਖਣਾ ਹੋਏਗਾ ਕਿ ਵੀ ਅਸੀਂ ਆਪਣੀ ਤਾਕਤ ਨੂੰ ਟੁਗੈਦਰਨੈਸ ਦੇ ਨਾਲ ਇਕੱਠੀ ਕਰਕੇ, ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਜਿਹੜਾ 12 ਮਿਸਲਾਂ ਵਾਂਗ ਇਕੱਠੇ ਹੋਣ ਦੀ ਲੋੜ ਹੈ ਏਜੰਡਾ ਬੇਸਡ, ਔਰ ਇਸ ਦੇ ਉੱਤੇ ਹੀ ਅਸੀਂ ਜਿਹੜਾ ਹੈ ਉਹ ਇਹੀ ਕਹਿਣਾ ਚਾਹਾਂਗੇ ਕਿ ਜਿਹੜਾ ਮੈਸੇਜ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਵੇਲੇ ਜਦੋਂ ਮਿਸਲਦਾਰਾਂ ਨੇ ਪੁੱਛਿਆ ਸੀ ਕਿ ਲੜਨ ਲਈ ਕੀ ਸਟ੍ਰੈਟਜੀ ਬਣਾਈਏ, ਤਾਂ ਉਹਨਾਂ ਨੇ ਕਿਹਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਅੱਜ ਵੀ ਸਾਨੂੰ ਇਸੇ ਲਾਈਨ ਦੇ ਉੱਤੇ ਹੀ ਸਟ੍ਰੈਟੇਜਾਈਜ਼ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਬਹੁਤ ਇੰਪੋਰਟੈਂਟ ਹੈ ਤੇ ਉਮੀਦ ਤੇ ਅਰਦਾਸ ਇਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਯਤਨ ਹੈਗੇ ਆ ਉਹਨਾਂ ਨੂੰ ਫਲ ਲੱਗੇ ਤੇ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੈਗੀ ਆ ਉਹ ਬਣੇ ਤੇ ਉਸ ਕਿਸਮ ਦਾ ਕੋਈ ਫਰੰਟ ਜਿਹੜਾ ਹੈ ਉਹ ਬਣ ਸਕੇ ਜਿਹਦੇ ਨਾਲ ਜਿਹੜੀ ਇਹ ਸਟਰਗਲ ਹੈ ਇਹਨੂੰ ਅੱਗੇ ਲੀਡ ਕੀਤਾ ਜਾ ਸਕੇ। ਸੋ ਜਾਂਦੇ ਜਾਂਦੇ ਜਿੱਥੇ ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ, ਮੈਂ ਚਾਹੂੰਗਾ ਕਿ ਇੱਕ ਨਜ਼ਮ ਸਾਨੂੰ ਸੰਤੋਖ ਸਿੰਘ ਜੀ ਹੋਰਾਂ ਦੀ ਆਈ ਹੈ, ਸੰਤੋਖ ਸਿੰਘ ਭਾਊ ਟੋਰਾਂਟੋ ਤੋਂ, ਸ਼ਹੀਦ ਦਿਲਾਵਰ ਸਿੰਘ ਹੋਰਾਂ ਦੇ ਮੁਤਲਕ, ਸੋ ਉਹ ਜ਼ਰੂਰ ਸਾਂਝੀ ਕੀਤੀ ਜਾਵੇ ਸਾਡੇ ਦਰਸ਼ਕਾਂ ਦੇ ਨਾਲ। ਤੇ ਫਿਰ ਜਿਹੜੇ ਮੈਸੇजेस ਹੈਗੇ ਆ ਸੋਸ਼ਲ ਮੀਡੀਆ ਤੇ YouTube ਤੇ ਖਾਸ ਤੌਰ ਤੇ ਉਹ ਵੀ ਸਾਡੇ ਦਰਸ਼ਕਾਂ ਦੇ ਅਸੀਂ ਲੈ ਲਈਏ ਨਾਲ। ਦੇਖੋ, ਸਾਡੇ ਕੋਲ 2 ਨਜ਼ਮਾਂ ਸਾਡੇ ਅੰਗਰੇਜ਼ੀ ਦੇ ਸ਼ਾਇਰ ਢਿੱਲੋਂ ਸਾਹਿਬ ਉਹਨਾਂ ਦੀਆਂ ਵੀ ਆਈਆਂ ਹੋਈਆਂ ਨੇ, ਔਰ ਜਿਵੇਂ ਮੈਂ ਦੱਸਿਆ ਵੀ ਭਾਈ ਕੁਲਦੀਪ ਸਿੰਘ ਉਹਨਾਂ ਨੇ ਵੀ ਸਾਨੂੰ ਆਪਣੀਆਂ ਨਜ਼ਮਾਂ ਭੇਜੀਆਂ ਨੇ, ਔਰ ਸੰਤੋਖ ਸਿੰਘ ਭਾਊ ਜੀ ਜਿਨ੍ਹਾਂ ਦੀ ਹੁਣ ਨਜ਼ਮਾਂ ਦੀ ਇੱਕ ਕਿਤਾਬ ਵੀ ਛਪਣ ਜਾ ਰਹੀ ਹੈ, ਉਹਨਾਂ ਨੇ ਅੱਜ ਦੁਬਾਰਾ ਸ਼ਾਇਦ 2 ਦਿਨ ਪਹਿਲਾਂ ਉਹਨਾਂ ਨੇ ਭੇਜੀ, ਮੇਰੇ ਤੋਂ ਓਵਰਲੁੱਕ ਹੋਈ। ਔਰ ਮੈਂ ਸਮਝਦਾ ਹਾਂ ਵੀ ਜਿੱਥੇ ਅਸੀਂ ਪੋਲੀਟੀਕਲ ਪ੍ਰਾਪਤੀਆਂ ਦੀ ਗੱਲ ਕਰ ਰਹੇ ਹਾਂ, ਉੱਥੇ ਜਿਹੜੇ ਸਾਡੇ ਯੋਧਿਆਂ ਨੇ ਇਸ ਲੈਵਲ ਦੇ ਉੱਤੇ ਸਟਰਗਲ ਨੂੰ ਪਹੁੰਚਾਉਣ ਲਈ ਆਪਣਾ ਆਪਾ ਕੁਰਬਾਨ ਕੀਤਾ ਹੈ, ਉਹਨਾਂ ਨੂੰ ਵੀ ਰੈਕਗਨਾਈਜ਼ ਕਰਨਾ ਬਣਦਾ। ਔਰ ਉਹਨਾਂ ਨੇ ਭਾਈ ਸੰਤੋਖ ਸਿੰਘ ਜੀ ਨੇ
ਨਜ਼ਮ ਦਾ ਨਾਂ ਹੀ ਸ਼ਹੀਦ ਦਿਲਾਵਰ ਸਿੰਘ ਰੱਖਿਆ ਜੀ। ਔਰ ਇਹ ਯਾਦ ਰਹੇ ਕਿ 31 ਅਗਸਤ 1995 ਨੂੰ ਸ਼ਹੀਦ ਦਿਲਾਵਰ ਸਿੰਘ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਬੁੱਚੜ ਬੇਅੰਤੇ ਦਾ ਅੰਤ ਕੀਤਾ ਸੀ ਔਰ ਉਹ ਇੱਕ ਐਂਡ ਸੀ ਜ਼ੁਲਮੀ ਰਾਜ ਦਾ ਉਸ ਵੇਲੇ ਦਾ, ਜਿਹਨੇ 2.5 ਸਾਲ ਦੇ ਪੀਰੀਅਡ 'ਚ ਲਗਭਗ ਫਰਵਰੀ 1992 ਤੋਂ ਅਗਸਤ 1995 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਸੀ। ਸੋ ਇਹ ਨਜ਼ਮ ਹੈ। ਦਿਲਾਵਰ ਸਿੰਘ ਚੱਲਿਆ ਚੰਡੀਗੜ੍ਹ ਵੱਲੇ, ਹੋਣੀ ਕੌਮ ਦੀ ਕਰਨ ਤਿਆਰ ਤੁਰਿਆ, ਮਾਤਾ ਕਹਿਣ ਲੱਗੀ ਤੇਰਾ ਵਿਆਹ ਕਰਨਾ, ਯੋਧਾ ਆਪ ਹੀ ਮੌਤ ਵਿਆਹੁਣ ਤੁਰਿਆ। ਦਿਲਾਵਰ ਸਿੰਘ ਚੱਲਿਆ ਚੰਡੀਗੜ੍ਹ ਵੱਲੇ, ਹੋਣੀ ਕੌਮ ਦੀ ਕਰਨ ਤਿਆਰ ਤੁਰਿਆ, ਮਾਤਾ ਕਹਿਣ ਲੱਗੀ ਤੇਰਾ ਵਿਆਹ ਕਰਨਾ, ਯੋਧਾ ਆਪ ਹੀ ਮੌਤ ਵਿਆਹੁਣ ਤੁਰਿਆ। ਬਾਜਾਂ ਵਾਲਾ ਮੇਰੀ ਕਰੇਗਾ ਆਪ ਮਿਲਣੀ, ਬਰਾਤ ਸ਼ਹੀਦਾਂ ਦੀ ਲੈ ਆਣ ਤੁਰਿਆ, ਸਾਹਿਬਜ਼ਾਦੇ ਵੀ ਹੋਣਗੇ ਨਾਲ ਮੇਰੇ, 5 ਪਿਆਰਿਆਂ ਨੂੰ ਲੈ ਕੇ ਨਾਲ ਤੁਰਿਆ। ਡੋਲੇ ਜੋਸ਼ ਨਾਲ ਫਰਕੇ ਸੂਰਮੇ ਦੇ, ਡੋਲੇ ਜੋਸ਼ ਨਾਲ ਫਰਕੇ ਸੂਰਮੇ ਦੇ, ਪੱਗ ਕੌਮ ਦੀ ਅੱਜ ਬਚਾਣ ਤੁਰਿਆ, ਅੱਖਾਂ ਉਸ ਦੀਆਂ ਅੱਗ ਵਰਸਾਣ ਲੱਗੀਆਂ, ਬੇਅੰਤੇ ਬੁੱਚੜ ਨੂੰ ਕਰਨ ਸਵਾਹ ਤੁਰਿਆ। ਕਹਿੰਦਾ ਛੱਡਣਾ ਨਹੀਂ ਅੱਜ ਜਲਾਦ ਜਿਉਂਦਾ, ਬੋਟੀ ਬੋਟੀ ਕਰ ਅੱਜ ਉਡਾਣ ਤੁਰਿਆ, ਖਾਲਿਸਤਾਨ ਜ਼ਿੰਦਾਬਾਦ ਦਾ ਲਾ ਨਾਰਾ, ਬੰਨੀ ਬੈਲਟ ਦਾ ਬਟਨ ਦਬਾਣ ਤੁਰਿਆ। ਬੇਅੰਤਾ ਕੁਤਰਤਾ ਪੁਰਾਣੀ ਚਰੀ ਆਂਖੂ, ਬੇਅੰਤਾ ਕੁਤਰਤਾ, ਇਹ ਪੋਇਟਰੀ 'ਚ ਇੰਨਾ ਕੁ ਤੁਹਾਨੂੰ ਹੁੰਦਾ ਹੈ ਕਿ ਕੁਤਰ ਦਿੱਤਾ ਨੂੰ ਦੱਦਾ ਕੱਢ ਦਿਓ ਤੇ ਕੁਤਰਤਾ ਉਹਨੂੰ ਬੈਲੈਂਸ ਕਰ ਦਿੰਦਾ ਉਸ ਬੈਂਤ ਨੂੰ ਜੀ। ਬੇਅੰਤਾ ਕੁਤਰਤਾ ਪੁਰਾਣੀ ਚਰੀ ਵਾਂਗੂ, ਪੁਰਜ਼ਾ ਪੁਰਜ਼ਾ ਕਰ ਸ਼ੇਰ ਖਿਲਾਰ ਤੁਰਿਆ, ਆਵਾਜ਼ ਪੈ ਗਈ ਸੱਚਖੰਡ ਤੋਂ ਸੂਰਮੇ ਨੂੰ, ਗੁਰਮੁਖ ਦਰਗੇ ਜਨਮ ਸਵਾਰ ਤੁਰਿਆ। ਗੁਰਮੁਖ ਜਨਮ ਸਵਾਰ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਆਵਾਜ਼ ਪੈ ਗਈ ਸੱਚਖੰਡ ਤੋਂ ਸੂਰਮੇ ਨੂੰ, ਗੁਰਮੁਖ ਦਰਗੇ ਜਨਮ ਸਵਾਰ ਤੁਰਿਆ, ਜ਼ਾਲਮ ਤੋਰਤਾ ਨਰਕਾਂ ਨੂੰ ਸੂਰਮੇ ਨੇ, ਬਾਜਾਂ ਵਾਲੇ ਦੀ ਗੋਦ ਮਾਣ ਤੁਰਿਆ। ਕੌਮ ਸ਼ਹੀਦ ਦਿਲਾਵਰ ਨੂੰ ਯਾਦ ਰੱਖੂ, ਉੱਚੀ ਸ਼ਾਨ ਪੰਜਾਬ ਤੇ ਤਾਣ ਤੁਰਿਆ, ਸੀਸ ਵਾਰ ਕੇ ਦੇਸ਼ ਪੰਜਾਬ ਉੱਤੋਂ, ਝੰਡਾ ਉੱਚਾ ਕਰ ਫੜ ਸਰਦਾਰ ਤੁਰਿਆ। ਮੜੀ ਤੇਰੀ ਤੇ ਲੱਗਣਗੇ ਨਿਤ ਮੇਲੇ, ਭਾਊ ਜ਼ਿੰਦਗੀ ਕੌਮ ਤੋਂ ਵਾਰ ਤੁਰਿਆ। ਜੀ ਕਿਆ ਖੂਬ ਲਿਖੀ ਹੈ। ਤੇ ਸਾਡੇ ਦਰਸ਼ਕਾਂ ਦੇ ਜਿਹੜੇ ਮੈਸੇजेस ਨੇ ਉਹ ਲੈ ਲਈਏ। ਹਾਂਜੀ, ਸਾਨੂੰ ਪਹਿਲਾਂ ਹੀ ਜਿਹੜਾ ਮੈਸੇਜ ਹੈ ਉਹ ਅਸੀਂ ਪਹਿਲਾਂ ਡਿਸਕਸ ਕਰਕੇ ਹਟੇ ਹਾਂ। ਬੰਗਲਾਦੇਸ਼ ਦੀ ਜਿਹੜੀ ਇੰਟਰਮ ਗਵਰਨਮੈਂਟ ਦੇ ਮੁਖੀ ਹੈਗੇ ਆ ਇਸ ਵਕਤ, ਉਹਨਾਂ ਦੇ ਨਾਂ 'ਤੇ ਮੁਹੰਮਦ ਯੂਨਸ ਦੀ ਆਈਡੀ ਹੈ, ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਆ। ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ ਹੈ। ਜਗਜੀਤ ਸਿੰਘ, ਧਰਮ ਸਿੰਘ, ਜਤਿੰਦਰ ਸਿੰਘ ਫਤਿਹ ਬੁਲਾਉਂਦੇ ਆ ਡਾਕਟਰ ਸਾਹਿਬ ਤੇ ਵੀਰ ਅਮਰਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਯੂਨਸ ਸਾਹਿਬ ਦੁਬਾਰਾ ਲਿਖਦੇ ਆ ਕਿ ਮੈਂ ਲਾਹੌਰ ਦੇ ਵਿੱਚ ਰਹਿਣਾ ਤੇ ਮੈਂ ਖਾਲਿਸਤਾਨ ਬਣਨਾ ਦੇਖਣਾ ਚਾਹੁੰਦਾ ਆ। ਵਾਹ। ਸੋਹਨ ਮਹੀਲ ਜੀ ਲਿਖਦੇ ਆ, ਫਤਿਹ ਸਾਂਝੀ ਕਰਦੇ ਆ। ਮਾਹਿਲ ਜੀ, ਸਾਡੇ ਸਭ ਤੋਂ ਪਹਿਲੇ ਸਾਡੇ ਸਭ ਤੋਂ ਪਹਿਲੇ ਵਿਊਅਰ ਹੁੰਦੇ ਨੇ ਪਾਸਟ ਮੈਨੀ ਇਅਰਸ ਜੀ। ਅਵਤਾਰ ਸਿੰਘ ਰੋਬਿਨ ਦੀਪਾ ਦੀ ਆਈਡੀ ਤੋਂ ਲਿਖਦੇ ਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਵਾਹ। ਹਰਮਨ ਪੰਨੂ ਜੀ, ਅਵਤਾਰ ਸਿੰਘ ਜੀ ਲਿਖਦੇ ਆ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਜਲਦ ਖਾਲਿਸਤਾਨ ਹੋਂਦ ਦੇ ਵਿੱਚ ਆਵੇ, ਮਨੁੱਖਤਾ ਸੁੱਖ ਦਾ ਸਾਹ ਲਵੇ ਇਸ ਕੱਟੜ ਰਜੀਮ ਤੋਂ ਜੀ। ਅਮਰਜੀਤ ਸੈਣੀ ਫਰਸਟ ਥਿੰਕ ਫਰਸਟ ਦੈਨ ਸਪੀਕ ਦੀ ਆਈਡੀ ਤੋਂ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਅਮਰੀਕਾ ਲਿਖਦੇ ਆ, ਖਾਲਿਸਤਾਨੀ ਨਿਊਜ਼ ਚੈਨਲ ਵੈਰੀ ਓਨੈਸਟ ਇਨ ਦ ਵਰਲਡ ਆਫ ਰਿਸਪੈਕਟ ਫॉर ਆਲ ਦ ਟੀਮ। ਬਹੁਤ ਸ਼ੁਕਰੀਆ ਭਾਈ ਸਾਹਿਬ ਕੰਪਲੀਮੈਂਟ ਲਈ। ਇੰਦਰਜੀਤ ਸਿੰਘ ਸੰਧੂ, ਪੰਜਾਬ 47 55 ਅਤੇ 84 ਆਰ ਜਵੰਦਾ। ਅਵਤਾਰ ਸਿੰਘ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਾਲ ਅਹਿਮਦ ਕਹਿੰਦੇ ਆ ਸਾਨੂੰ ਪਿਆਰ ਭੇਜਦੇ ਆ ਲਾਹੌਰ ਪਾਕਿਸਤਾਨ ਤੋਂ। ਧਰਮ ਸਿੰਘ
ਜਿਹੜੇ ਹੈਗੇ ਆ ਉਹ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ ਤੇ ਸੱਚੋ ਸੱਚ ਪ੍ਰੋਗਰਾਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਆ। ਬਲਵਿੰਦਰ ਸਿੰਘ ਬਲੈਕੀਆ ਗੇਮਿੰਗ ਫਤਿਹ ਸਾਂਝੀ ਕਰਦੇ ਆ। ਜਸਕੀਰਤ ਸਿੰਘ ਫਤਿਹ ਸਾਂਝੀ ਕਰਦੇ ਆ ਤੇ ਕਹਿੰਦੇ ਆ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀ ਸਭ ਤੇ ਚੜ੍ਹਦੀ ਕਲਾ ਕਰਨ, ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ, ਬਹੁਤ ਬਹੁਤ ਸ਼ੁਕਰੀਆ। ਖਾਲਿਸਤਾਨ ਦਾ ਸਮਰਥਨ ਕਰੀਏ ਤੇ ਭਾਰਤ ਦਾ ਬਾਈਕਾਟ ਕਰੀਏ ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ। ਆਪਣੇ ਮੀਡੀਆ ਨੂੰ ਸਭ ਨਾਲ ਸਾਂਝਾ ਕੀਤਾ ਜਾਵੇ। ਆਉਣ ਵਾਲਾ ਸਮਾਂ ਖਾਲਿਸਤਾਨ ਦਾ ਹੈ ਤੇ ਸਿੱਖਾਂ ਨੂੰ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ। ਇਹ ਪੰਜਾਬ 4755 ਤੇ 84 ਦੀ ਆਈਡੀ ਤੋਂ ਮੈਸੇਜ ਆਇਆ ਜੀ। ਜਸਵੀਰ ਸਿੰਘ ਬਰਾੜ, ਸਿੰਘ ਗਰਚਾ, ਰਾਜਨਪ੍ਰੀਤ ਸਿੰਘ ਫਤਿਹ ਸਾਂਝੀ ਕਰਦੇ ਆ। ਡਾਕਟਰ ਸਾਹਿਬ ਤੇ ਵੀਰ ਅਮਰਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਲਜੀਤ ਸਿੰਘ ਜੀ ਸਾਨੂੰ ਫਤਿਹ ਸਾਂਝੀ ਕਰਦੇ ਆ ਤੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਸੁਖਜੀਵਨ ਬੱਚੂ ਜੀ ਸਾਨੂੰ ਥੰਬਸ ਅਪ ਭੇਜਦੇ ਆ ਤੇ ਕਹਿੰਦੇ ਆ ਆਪਣਾ ਕੰਮ ਜਾਰੀ ਰੱਖੋ। ਰਣਜੀਤ ਸਿੰਘ ਸਾਡੇ ਸਾਰੇ ਦਰਸ਼ਕਾਂ ਨੂੰ ਫਤਿਹ ਸਾਂਝੀ ਕਰਦੇ ਆ, ਸਾਨੂੰ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਰਜੋਤ ਮਾਹਲ, ਸਿਲਵਰ ਲਾਈਨ, ਜਸਵੀਰ ਸਿੰਘ ਗਰੇਵਾਲ, ਜੀਤ ਸਿੰਘ, ਦਵਿੰਦਰ ਸੰਧੂ, ਪਰਮਿੰਦਰ ਸਿੰਘ, ਜੋਰਾ ਰਾਏ, ਗੈਰੀ ਸੰਧੂ, ਅਮਰਜੀਤ ਰਾਏ, ਨਿਹੰਗ ਸਿੰਘ ਸਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ TV 84 ਦੀ ਟੀਮ ਦਾ ਤੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਰ ਸ਼ਰਨਜੀਤ ਲਿਖਦੇ ਆ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਜੋ ਮਾਨ ਸਾਹਿਬ ਨੇ ਪੰਜਾਬੀਆਂ ਦੇ ਦਿਲਾਂ ਵਿੱਚ ਖਾਲਿਸਤਾਨ ਦੀ ਇੱਛਾ ਜਿਉਂਦੀ ਰੱਖੀ ਆ। ਦੇਖੋ ਇਹੀ ਨਹੀਂ, ਮੈਨੂੰ ਯਾਦ ਹੈ ਜਦੋਂ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ ਫਰਵਰੀ ਮਹੀਨੇ 'ਚ, ਉਦੋਂ ਕੀ ਅਮਰੀਕਾ ਕੈਨੇਡਾ ਆਏ ਸੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਉਹਨਾਂ ਦਾ ਸ਼ਹੀਦੀ ਦਿਨ ਕਿਉਂ ਨਹੀਂ ਮਨਾਉਂਦੇ। ਉਹਨਾਂ ਨੇ ਕਿਹਾ ਦੇਖੋ ਕਿਉਂਕਿ ਦਮਦਮੀ ਟਕਸਾਲ ਨੇ ਪੋਜੀਸ਼ਨ ਇਹ ਲਈ ਹੋਈ ਹੈ ਕਿ ਜੋ ਚੜ੍ਹਦੀ ਕਲਾ 'ਚ ਨੇ ਅਸੀਂ ਕਿਸੇ ਟਕਰਾਅ 'ਚ ਨਹੀਂ ਪੈਣਾ ਚਾਹੁੰਦੇ, ਪਰ ਨਾਲ ਦੀ ਨਾਲ ਅਸੀਂ ਇਹ ਦੇਖ ਰਹੇ ਹਾਂ ਵੀ ਸੰਤ ਪਿੰਡਾਂ ਵਾਲਿਆਂ ਦੀ ਸੋਚ ਜਿਹੜੀ ਭਾਰਤੀ ਹਕੂਮਤ ਨੈਗੇਟਿਵ ਪ੍ਰੋਪੇਗੈਂਡਾ ਕਰਕੇ ਲੋਕਾਂ ਦੇ ਦਿਲਾਂ 'ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਉਹਨਾਂ ਨੂੰ ਬਦਨਾਮ ਕਰ ਰਹੀ ਹੈ ਵੀ ਉਹ ਰਿਵਾਈਵ ਹੋਣੀ ਚਾਹੀਦੀ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਸੇ ਲਈ ਟਕਰਾਅ ਤੋਂ ਵੀ ਬਚੇ ਹਾਂ ਔਰ ਉਸ ਦੇ ਲਈ ਹੀ ਜਨਮ ਦਿਨ ਦੀ ਸ਼ੁਰੂਆਤ ਕੀਤੀ। ਔਰ ਅਸੀਂ ਦੇਖਦੇ ਹਾਂ ਕਿ ਭਾਵੇਂ ਉਦੋਂ ਕੁਛ 100 ਵੀ ਨਹੀਂ ਸੀ ਪਹਿਲੀ ਵਾਰੀ, ਹੁਣ ਲੱਖਾਂ ਦੀ ਗਿਣਤੀ ਦਾ ਇਕੱਠ ਹੁੰਦਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਖਾਲਿਸਤਾਨ ਦੀ ਸੋਚ ਨੂੰ ਔਰ ਉਹਨਾਂ ਦੇ ਇਸ ਮਜ਼ਬੂਤ ਸਟੈਂਡ ਦੀ ਬਦੌਲਤ ਉਹਨਾਂ ਦਾ ਦੀ ਪਾਰਟੀ ਦੇ ਨਾਂ ਥੱਲੇ ਬਾਹਰ ਵੀ ਜਿਹੜਾ ਹੈ ਉਹ ਅਸਾਈਲਮ ਦਾ ਹੋਣਾ, ਸੋ ਇਹ ਆਪਣੇ ਆਪ ਦੇ ਵਿੱਚ ਹੀ ਜਿਹੜੀ ਹੈ ਇੱਕ ਵੱਡੀ ਕੰਟਰੀਬਿਊਸ਼ਨ ਹੈ ਜੀ। ਬਿਲਕੁਲ। ਤੇ ਰਸ਼ਪਾਲ ਮਾਨ ਸਾਡੇ ਨਾਲ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅਮਨਜੀਤ ਸਿੰਘ ਲਿਖਦੇ ਆ ਡਾਕਟਰ ਸਾਹਿਬ ਅਤਿੰਦਰਪਾਲ ਸਿੰਘ ਖਾਲਿਸਤਾਨੀ ਤੇ ਕੁਲਬੀਰ ਸਿੰਘ ਕਹਿੰਦੇ ਨੇ ਕਿ ਸਿੱਖ ਕਾਕਸ ਵਾਲੇ ਗੱਦਾਰ ਨੇ, ਇਹਨਾਂ ਦਾ ਖੁਲਾਸਾ ਕਦੀ ਜ਼ਰੂਰ ਕਰੋ ਜੀ। ਦੇਖੋ ਇਹ ਵੀ ਇੱਕ ਮੇਰਾ ਖਿਆਲ ਹੈ ਕੁਝ ਲੋਕਾਂ ਦੀ ਪਾਸ ਟਾਈਮ ਹੌਬੀ ਬਣ ਗਈ ਹੈ ਕਿ ਉਹ ਲੇਬਲ ਲਾਉਂਦੇ ਨੇ, ਪਰ ਉਹਨਾਂ ਨੂੰ ਸ਼ਾਇਦ ਇਹੀ ਗੱਲ ਜਿਹੜਾ ਇਹਦਾ ਜਵਾਬ ਹੈ ਕਿ ਵੀ ਜੇ 2 ਦਿਨ ਪਹਿਲਾਂ ਅਮਰੀਕਾ ਦਾ ਐਡਮਿਨਿਸਟ੍ਰੇਸ਼ਨ ਵਾਈਟ ਹਾਊਸ ਸਿੱਖ ਕਾਕਸ ਵਾਲਿਆਂ ਨੂੰ ਇਨਵਾਈਟ ਕਰਦਾ ਹੈ ਬਾਕੀ ਜਥੇਬੰਦੀਆਂ ਦੇ ਨਾਲ, ਸੋ ਇਹਨਾਂ ਤੋਂ ਬਿਹਤਰ ਤਾਂ ਹੋਰ ਕੋਈ ਨਹੀਂ ਜਾਣਦਾ ਕਿ ਕੌਣ ਪੈਟਰੀਓਟ ਹੈ ਤੇ ਕੌਣ ਟ੍ਰੇਟਰ ਹੈ। ਸੋ ਮੇਰਾ ਖਿਆਲ ਹੈ ਵੀ ਇਹ ਜਿਹੜੇ ਵੀਰਾਂ ਦਾ ਨਾਂ ਉਹਨਾਂ ਨੇ ਲਿਆ, ਉਹਨਾਂ ਨੇ ਵੀ ਆਪਣਾ ਜਿਹੜਾ ਹੈ ਉਹ ਕੰਮ ਕਰੀ ਜਾਣਾ, ਪਰ ਇਹ ਠੀਕ ਨਹੀਂ ਹੈ ਇਸ ਕਿਸਮ ਦਾ ਜਿਹੜਾ ਅਸੀਂ ਹਰ ਕੰਮ ਕਰਨ ਵਾਲੇ ਨੂੰ ਜਿਹੜਾ ਉਸ ਦੇ ਉੱਤੇ ਟ੍ਰੇਟਰ ਦਾ ਠੱਪਾ ਲਾਉਂਦੇ। ਔਰ ਇਹ ਇਸੇ ਰੁਝਾਨ ਨਹੀਂ ਸਾਡੀ ਤਾਕਤ ਨੂੰ ਜਿਹੜਾ ਉਹ ਇਹੀ ਨਹੀਂ ਵੀ ਵੰਡਿਆ, ਰਾਦਰ ਅਸੀਂ ਬਹੁਤ ਵਾਰ ਉਸੇ ਹੀ 'ਚ ਇੱਕ ਦੂਜੇ ਨੂੰ ਸਰਕਾਰੀਆ ਕਹਿਣ ਦੇ ਵਿੱਚ ਹੀ ਆਪਣਾ ਜਿਹੜੀ ਆ ਉਹ ਇਸ ਨਸਲ ਦੇ ਲੋਕ ਆਪਣਾ ਵਕਤ ਵਿਹਾਰ ਰਹੇ ਨੇ ਜਾਂ ਵਕਤ ਵੇਸਟ ਕਰ ਰਹੇ ਨੇ ਜੀ। ਡਾਕਟਰ ਸਾਹਿਬ ਜੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ। ਲਾਡੀ ਸਿੰਘ ਧੰਨਵਾਦ ਕਰਦੇ ਆ ਤੇ ਤੁਹਾਨੂੰ ਬਾਬਾ ਜੀ ਕਹਿ ਕੇ ਸੰਬੋਧਨ ਕਰਦੇ ਆ। ਕੋਈ ਨਹੀਂ ਜੀ, ਇਹ ਵੀ ਸਤਿਕਾਰਤ ਲਫ਼ਜ਼ ਹੈ ਕੋਈ ਜੀ। ਨਿਹੰਗ ਸਿੰਘ ਲਿਖਦੇ ਆ ਵਾਓ ਭਾਊ ਸਾਹਿਬ ਦਰਸ਼ਨ ਦਿੰਦੇ ਰਿਹਾ ਕਰੋ ਪੋਇਟਰੀ ਦੇ ਰਾਹੀਂ। ਹਾਂ ਬਿਲਕੁਲ ਬਿਲਕੁਲ, ਉਹਨਾਂ ਦੀ ਪੋਇਟਰੀ ਬੜੀ ਕਰੰਟ ਸਿਚੁਏਸ਼ਨ ਤੇ ਹੁੰਦੀ ਹੈ ਔਰ ਬੜੀ ਉਤਸ਼ਾਹ ਦੇਣ ਵਾਲੀ ਹੁੰਦੀ ਹੈ ਜੀ। ਫਿਰ ਸਿਲਵਰ ਲਾਈਨ ਬਾਦਸ਼ਾਹ ਦਰਵੇਸ਼ ਦੀ ਆਈਡੀ ਤੋਂ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਡਿਸਕਸ਼ਨ ਸੀ, ਵਿਚਾਰ ਚਰਚਾ ਸੀ, ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ
ਉਹ ਸਾਨੂੰ ਆਪਣੇ ਮੈਸੇजेस ਆਪਣੇ ਸਵਾਲ ਭੇਜ ਸਕਦੇ ਆ ਸਾਡੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਜਿਹੜਾ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਆ ਰਹੀ ਹੈ ਉਸ ਨੰਬਰ ਦੇ ਰਾਹੀਂ। ਤੇ ਤੁਸੀਂ TV84 ਨੂੰ ਡੋਨੇਟ ਵੀ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ tv84.tv ਤੇ ਜਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਵੀ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਤੁਸੀਂ ਸਾਨੂੰ ਸਾਡੇ ਫ਼ੋਨ ਨੰਬਰ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਇਸ ਨੰਬਰ ਤੇ ਤੁਸੀਂ ਸਾਨੂੰ ਡਾਇਰੈਕਟਲੀ ਕਾਲ ਵੀ ਕਰ ਸਕਦੇ ਹੋ ਜਾਂ WhatsApp ਰਾਹੀਂ ਕਾਲ ਜਾਂ ਮੈਸੇਜ ਸਾਨੂੰ ਭੇਜ ਕੇ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਕਿਸੇ ਵੀ ਕਿਸਮ ਦਾ ਤੁਹਾਡਾ ਸਵਾਲ ਹੋਵੇ, ਸੁਝਾਅ ਹੋਵੇ ਜਾਂ ਡੋਨੇਸ਼ਨ ਦੇ ਮੁਤਲਕ ਤੁਹਾਡੀ ਇਨਕੁਆਇਰੀ ਹੋਵੇ, ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਇਸ ਫ਼ੋਨ ਨੰਬਰ ਦੇ ਰਾਹੀਂ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।